बिस्मिल्लाहिर्रहमानिर्रहीम अस्सलाम वालेकुम। की हाल चाल है सब का? खैरियत नाल ठीक ठाक हो? उम्मीद है तुम सब खैरियत ना होगे, ठीक ठाक हो गए, खुश हो गए। अल्लाह पाक तुहानू इदां ही खुश ते आबाद रखे। तुसीं देख रहे हो पेंडू व्लॉग। तो शुरू करते हैं अज की वीडियो शुरू करने तो पहले साडे चैनल सबसक्राइब कर दो तो वीडियो में लाइक तो शेयर लाजमी कर दो। सुबह सुबह का टाइम है, असीं पहुँच चले हैं मरबे। अज थोड़ा जिहा असीं घरों लेट तुरे, नाश्ता नुश्ता करते सानू हो गई देर। तो ज़ाहर साहब भी थोड़ा जिहा लेट हो गए। आ बैठे जनाब चौधरी साहब। तो पहुँचन लगे असीं मरबे। चलते हैं अज दे काम शाम करते हैं, नाले तुहानू दिखाने अज दे नज़ारे। तुसीं साडे नाल रहो। तो हाँ जी, असीं पहुँच आए मरबे। बच्चा छड़ लिया, रेहड़ी दी होन लगी है सफाई। सानू इत्थे आके पता चलिया कि अज चाचू दाऊद जिहड़े तुहानू दिखाए सी कि उन्होंने आलू पट के दिखाए सी तुहानू, वो बीज रहे अज एक नवीं किस्म के पट्ठे। वो बाजरा है, बाजरे की एक नवीं किस्म चली है, वो अज बीजन लगे। तो आप जाके देखते हैं कि वह की हिसाब किताब आ, किदां दा बाजरा वा, तो वह बीजन का की तरीका, नाले तुहानू दिखावांगे, नाले सानू पता चलेगा कि नवीं किस्म के जिहड़े पट्ठे आए आ उन्हां दा की हिसाब किताब आ। हलो जी, साडा बच्चा खान लग गया इत्थे घाह जिहड़ा लभ्या उहनू। ते आपां हुण चलदे हैं, जाके देखते हैं कि चाचू दाऊद की कर रहे आ। हाँ जी, हुण असीं चले आ, तुहानू दिखाने चाचू दाऊद ने अज लिआंदा बाजरे की नवीं किस्म। अगे भी उन्होंने थोड़ा जिहा बीजिया, तो अज वो बीजन लगे बाजरा। तो हुण आपां चल के देखते हैं बाजरा किदां दा। आ पिया जी बाजरा, बिल्कुल गन्निया की शक्ल का ही आ। इधर हुण टुक होन लगा, तो ज़ुबैर साहब बाजरा टुकन लगे। वाह ज़ुबैर तेरी कच्छ पाटी है। चलो एक चो किन्नियां, तीन करनियां? एक थल्ले चल जाए तो एक रखनिया जी। अच्छा अच्छा ठीक हो गया। सही है, एक पोरी के उपर दो गट्ठा रखनिया, यानी दो गंढा दरम्यान च रखनिया। एक जमीन के अंदर चल जानी, एक बाहर रह जानी। सही। लगता भुख लग गई। हाँ जी, बाजरा हो गया हम टुक, पूरा हो गया टुक के आखिरी आ। चलो जी, ते गेंदे का तो कितने बूटे हो जाएंगे पता लग जाएगा। अच्छा अच्छा, छोटे छोटे किन्नियां आईयां? 546। 546 ਇਹਦਾ ਨਾਮ ਹੀ ਨੈਪੀਅਰ। अच्छा जी, ਨੈਪਰਾ ਕਹਿੰਦੇ ਇਹਨੂੰ, ਨੈਪੀਅਰ ਇਹਦਾ ਨਾਮ। ਇਹ ਨਵੀਂ ਕਿਸਮ ਦਾ ਬਾਜਰਾ ਜੀ। ਇਹ ਪੱਠਿਆਂ ਦੇ ਤੌਰ ਤੇ ਇਸਤੇਮਾਲ ਹੁੰਦਾ। ਇਹਦਾ ਨਾਮ ਹੈਗਾ ਨੈਪੀਅਰ, ਤੇ ਪੰਜਾਬੀ ਚ ਇਹਨੂੰ ਨੈਪਰਾ ਨੈਪਰਾ ਸਾਰੇ ਕਹਿੰਦੇ ਆ। ਇੱਥੇ ਚਾਚੂ ਨੇ ਪਹਿਲੇ ਵੀ ਬੀਜਿਆ ਵਾ ਥੋੜਾ ਜਿਹਾ, ਆਹ ਖੜਾ ਸਾਹਮਣੇ, ਇਹ ਤਿਆਰ ਹੋਇਆ। ਤੇ ਤਕਰੀਬਨ 10 ਬੂਟੇ ਹੋਏ ਖੜੇ ਇੱਕ ਤੋਂ। ਮੈਂ ਤੁਹਾਨੂੰ ਨੇੜੇ ਹੋ ਕੇ ਦਿਖਾਣਾ। ਇਹ ਦੇਖੋ ਜੀ, ਇਹ ਇੱਕ ਜਿੱਦਾਂ ਹੁਣ ਉਹ ਟੋਟੇ ਕਰਦੇ ਪਏ ਸੀ ਨਾ, ਇੱਕ ਇੱਕ ਟੁਕੜੇ ਤੋਂ ਆ 10 ਬੂਟੇ ਤਕਰੀਬਨ ਤਿਆਰ ਹੋਏ ਆ। ਉਹ ਜਿਹੜਾ ਬੀਜਣ ਲੱਗਿਆ ਨਾ, ਤਿਆਰ ਹੋ ਕੇ ਆਹ ਚੀਜ਼ ਬਣਨੀ ਆ। ਤੇ ਇਹਦਾ ਫਾਇਦਾ ਇਹ ਆ ਕਿ ਜਿਹੜੇ ਅਸੀਂ ਹੁਣ ਪੱਠੇ ਲਿਜਾਈਦੇ ਬਰਸੀਨ ਦੇ ਜਾਂ ਚਰੀ ਦੇ, ਉਹ ਹੁੰਦੇ ਸੀਜ਼ਨ ਵਾਲੇ। ਤੇ ਇਹਦਾ ਫਾਇਦਾ ਇਹ ਆ ਕਿ ਜਿਹੜੇ ਮਰਜ਼ੀ ਮੌਸਮ 'ਚ ਤਿਆਰ ਹੋ ਜਾਂਦਾ, ਨਾ ਇਹ ਸਰਦੀ ਨਾ ਗਰਮੀ, ਕੋਈ ਇਹਨੂੰ ਫਰਕ ਨਹੀਂ। ਤਿਆਰ ਹੋ ਕੇ ਦੀ ਆਹ ਸ਼ਕਲ ਬਣ ਜਾਂਦੀ। ਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਬੀਜਦੇ ਹੋਏ। ਆ ਲੋ ਜੀ, ਆ ਹੁਣ ਬੀਜਣਾ ਸ਼ੁਰੂ ਹੋ ਗਿਆ। ਇਹ ਬਰਸੀਨ ਦੇ ਵੱਢ 'ਚ ਹੀ ਬੀਜਣ ਦੇ ਆ। ਬਰਸੀਨ ਖਤਮ ਹੋ ਜਾਣਾ ਤੇ ਇਹਨੇ ਤਿਆਰ ਹੋ ਜਾਣਾ। ਇਹ ਕਿੰਨੇ ਫਾਸਲੇ ਤੇ ਲਾਣਾ? ਇੱਕ ਫੁੱਟ ਤੇ ਇੱਕ ਬੂਟਾ 1 ਫੁੱਟ ਤੇ ਲਾਣਾ। ਤੇ ਇਹਦੇ ਚੋਂ ਤਕਰੀਬਨ ਇੱਕ ਦੇ ਵਿੱਚੋਂ 10 ਬੂਟੇ ਨਿਕਲ ਆਉਂਦੇ। ਆ ਬਣਾਈਆਂ ਹੋਈਆਂ ਪੋਰੀਆਂ। ਤੇ ਜਦੋਂ ਇਹਨੂੰ ਟੁਕਣਾ ਉਦੋਂ ਇਦਾਂ ਰੱਖਣਾ ਕਿ ਇੱਕ ਆ 2 ਅੱਖਾਂ ਰਹਿਣ। ਹਰ ਪੋਰੀ ਦੇ ਉੱਤੇ ਨਾ 2 ਗੰਢਾਂ ਹੋਣ। ਇੱਕ ਜਿਹੜੀ ਆ ਥੱਲੇ ਵਾਲੀ ਆ, ਇਹ ਜ਼ਮੀਨ ਦੇ ਅੰਦਰ ਹੋ ਜਾਏ, ਤੇ ਇੱਕ ਜਿਹੜੀ ਆ ਇਹ ਬਾਹਰ ਰਹੇ।
ਆ ਹੁਣ ਬੀਜਣਾ ਚਾਚੂ ਸ਼ੁਰੂ ਹੋ ਗਏ ਆ। ਇਹ ਜੀ ਇੱਥੋਂ ਮੈਂ ਤੁਹਾਨੂੰ ਦਿਖਾਣਾ, ਆ ਲੱਗੇ ਹੋਏ ਬੂਟੇ 1-1 ਫੁੱਟ ਦੇ 1-1 ਬੂਟਾ ਲੱਗ ਰਿਹਾ। ਥੋੜਾ ਜਿਹਾ ਹੈ ਤੂੰ ਉਹਨਾਂ ਦੇ ਬਰਾਬਰ ਬਰਾਬਰ ਬੀਜੀ ਜਾ, ਤੈਨੂੰ ਤਾਂ ਜ਼ਰੂਰਤ ਹੀ ਨਹੀਂ ਨਾਪਣੇ ਨੂਪਣੇ ਦੀ। ਆਹ ਬੂਟਾ ਬੀਜਿਆ ਗਿਆ ਤੇ ਆਹ ਜਿਹੜੀ ਜਿਹਨੂੰ ਅਸੀਂ ਅੱਖ ਕਹਿੰਦੇ ਇਹ ਲੱਗੀ ਹੋਈ ਆ, ਤੇ ਜਦੋਂ ਬੀਜਣਾ ਤੇ ਇਹ ਖਿਆਲ ਕਰਨਾ ਕਿ ਇਹਦਾ ਰੁੱਖ ਜਿਹੜਾ ਨਾ ਉੱਪਰ ਨੂੰ ਇਹਦਾ ਮੂੰਹ ਹੋਵੇ। ਇਹ ਬੀਜੇ ਗਏ ਆ। ਇਹ ਕਿੰਨੇ ਦਿਨਾਂ ਬਾਅਦ ਜਦੋਂ ਨਿਕਲਣ ਲੱਗ ਜਾਂਦੇ? ਇਹ 4-5 ਦਿਨ ਬਾਅਦ। ਅੱਜ ਤੋਂ ਹੁਣ ਗਰਮੀ ਆ ਨਾ, ਗਰਮੀ ਜਲਦੀ ਫੁੱਟ ਜਾਂਦਾ। ਇਹ ਜੀ ਅੱਜ 5 ਦਿਨ ਤੋਂ ਬਾਅਦ ਤਕਰੀਬਨ ਇਹਨੇ ਆਖ ਕੱਢ ਆਣੀਆਂ ਨਹੀਂ ਸਾਰੀ। ਅੱਜ ਤੋਂ ਤਕਰੀਬਨ 5 ਦਿਨ ਬਾਅਦ ਨਾ ਇਹਦੇ ਚੋਂ ਅੱਖਾਂ ਨਿਕਲਣੀਆਂ ਸ਼ੁਰੂ ਹੋ ਜਾਣੀਆਂ, ਤੇ ਫਿਰ ਇਨਸ਼ਾਅੱਲਾ ਦੁਬਾਰਾ ਆਪਾਂ ਦੇਖਾਂਗੇ ਆ ਕੇ। ਇਹਨੂੰ ਖੁਰਾਕ ਦੇਈ ਜਾਓ ਤੇ ਬਹੁਤ ਜਲਦੀ ਤਿਆਰ ਹੁੰਦਾ। ਸਭ ਤੋਂ ਕਈ ਨਾਲ ਮਿੱਟੀ ਲਾਣੀ ਇੱਕ ਮਾਂ ਤਰ੍ਹਾਂ ਗੰਡੇਰੀਆਂ ਹੀ ਬਣਦੀਆਂ ਹੋਣੀਆਂ ਇਹਦੀਆਂ ਦੀ। ਸਮਾਜ ਦੀ ਸ਼ਕਲ ਹੀ ਹੈ ਤਕਰੀਬਨ। ਇਹ ਤਾਂ ਫਿਰ ਬਹੁਤ ਜਲਦੀ ਰੱਜਦੇ ਹੋਣੇ, ਇਹਨੂੰ ਤਾਂ ਥੋੜੇ ਜਿਹੇ ਨੂੰ ਖਾ ਗਈ। ਇੱਕ ਟੋਕਰੀ ਖਾ ਕੇ ਤਕਰੀਬਨ ਇਹ ਡੰਗਰ ਰੱਜ ਜਾਂਦਾ। ਆਹੋ ਕਿਉਂਕਿ ਵਜ਼ਨੀ ਬਹੁਤ ਹੁੰਦਾ। ਹਾਂਜੀ ਇਹ ਜੀ ਹੁਣ ਗਰਮੀਆਂ ਦੇ ਪੱਠਿਆਂ ਦੀ ਤਿਆਰੀ ਹੋ ਰਹੀ ਆ। ਗਰਮੀਆਂ ਨੂੰ ਪੱਠਿਆਂ ਦੀ ਥੋੜੀ ਤੰਗੀ ਹੁੰਦੀ, ਸਰਦੀਆਂ ਦਾ ਸਹੀ ਲੰਘ ਜਾਂਦੀਆਂ ਸੌਖੀਆਂ ਹੀ। ਹੁਣ ਤੰਗੀ ਦੇ ਦਿਨ ਖਤਮ ਹੋ ਗਏ ਸਮਝ ਲਓ। ਅੱਲਾ ਕਰੇਗੇ ਹੁਣ ਬਰਸੀਨ ਮੁੱਕ ਜਾਣਾ ਤੇ ਇਹਨੇ ਤਿਆਰ ਮਗਰ ਇਹਨੂੰ ਵੱਢਣ ਲੱਗ ਜਾਣਾ। ਸਹੀ ਹੋ ਗਿਆ। ਬਰਸੀਨ ਵੱਢਣਾ ਮੁਸ਼ਕਲ ਹੋਣਾ ਇਹਦੇ ਵਿੱਚੋਂ। ਚਾਚੂ ਕਹਿ ਰਹੇ ਕਿ ਜਦੋਂ ਬੀਜਣਾ ਇਹ ਖਿਆਲ ਰੱਖਣਾ ਕਿ ਜਦੋਂ ਦੋ ਬੂਟਿਆਂ ਦੇ ਦਰਮਿਆਨ 'ਚ ਵੀ ਫੁੱਟ ਦਾ ਫਾਸਲਾ ਹੋਵੇ ਤੇ ਦੋ ਲਾਈਨਾਂ ਦੇ ਦਰਮਿਆਨ 'ਚ ਵੀ ਫੁੱਟ ਦਾ ਫਾਸਲਾ ਹੋਵੇ, ਕਿਉਂਕਿ ਇੱਕ ਜਿਹੜੀ ਤਾਂ ਕਿ ਇਹ ਨਾ ਕਈ ਦੇ ਨਾਲ ਫੇਰ ਇਹਨੂੰ ਮਿੱਟੀ ਚੁੱਕ ਕੇ ਨਾਲ ਲਾਣੀ ਇਹਨਾਂ ਦੇ ਬੂਟਿਆਂ ਦੀ। ਸਹੀ ਹੋ ਗਿਆ। ਆ ਦਰਮਿਆਨ ਚੋਂ ਨਾ ਕਈ ਦੇ ਨਾਲ ਮਿੱਟੀ ਚੁੱਕ ਕੇ ਨਾਲ ਲਾਣੀ। ਜਿੱਦਾਂ ਖੇਲਾਂ ਬਣਦੀਆਂ ਉਦਾਂ ਬਣਾ ਦੇਣਾ। ਖੇਲਾਂ ਬਣਾ ਦੇਣੀਆਂ ਬਾਅਦ ਦੇ ਵਿੱਚ ਜਦੋਂ ਬਰਸਨ ਖਤਮ ਹੋ ਗਏ। ਸਹੀ ਹੋ ਗਿਆ। ਫਿਲਹਾਲ ਖੇਲਾਂ ਇਸ ਕਰਕੇ ਨਹੀਂ ਬਣਾਈਆਂ ਕਿਉਂਕਿ ਇਹ ਪੱਠੇ ਆ ਥੱਲੇ, ਪੱਠੇ ਵੱਢਣੇ ਆ। ਜਦੋਂ ਪੱਠੇ ਖਤਮ ਹੋ ਗਏ ਤੇ ਫਿਰ ਕਈ ਦੇ ਨਾਲ ਨਾ ਦਰਮਿਆਨ 'ਚੋਂ ਖੇਲਾਂ ਬਣਾ ਦੇਣੀਆਂ, ਜਿੱਦਾਂ ਕਮਾਦ ਬੀਜਿਆ ਹੁੰਦਾ ਜਾਂ ਮੱਕੀ ਬੀਜੀ ਹੁੰਦੀ ਖੇਲਾਂ ਤੇ, ਉੱਦਾਂ ਹੀ ਇਹਦੀਆਂ ਵੀ ਖੇਲਾਂ ਬਣਾ ਦੇਣੀਆਂ। ਤੇ ਇੱਕ ਖੇਲ ਦੇ ਦੋਨਾਂ ਇੱਕ ਲਾਈਨ ਦੇ ਦਰਮਿਆਨ 'ਚ ਵੀ ਫੁੱਟ ਦਾ ਫਾਸਲਾ ਹੋਵੇ ਤੇ ਦੋ ਬੂਟਿਆਂ ਦੇ ਦਰਮਿਆਨ 'ਚ ਵੀ ਫੁੱਟ ਦਾ ਫਾਸਲਾ ਹੋਵੇ, ਕਿਉਂਕਿ ਜਿਹੜੀ ਕਈ ਨਾਲ ਮਿੱਟੀ ਲਾ ਸਕੋ ਬੰਦਾ। ਕਈ ਨਾ ਮਿੱਟੀ ਲਾਣੀ ਵੀ ਸੌਖੀ ਹੋਵੇ, ਤੇ ਨਾਲੇ ਜਦੋਂ ਆ ਬੂਟਾ ਫੁੱਟਣਾ ਇਹਨੇ 8-8 10-10 ਬੂਟੇ ਇੱਕ 'ਚੋਂ ਨਿਕਲਣੇ ਆ, ਇਸ ਕਰਕੇ ਇੰਨਾ ਫਾਸਲਾ ਰੱਖਿਆ ਜਾਂਦਾ। ਇਹ ਪਿਆ ਜੀ ਬਾਕੀ ਬੀਜ ਇਹਦਾ। ਚਲੋ ਜੀ ਚਾਚੂ ਹੁਣੀ ਬੀਜ ਰਿਹਾ, ਉਹ ਆਪਣਾ ਕੰਮ ਕਰ ਲੈਣ ਤੇ ਆਪਾਂ ਜਾ ਕੇ ਕਰਦੇ ਹਾਂ ਆਪਣਾ ਕੰਮ, ਤੇ ਤੁਹਾਨੂੰ ਫਿਰ ਜਾ ਕੇ ਵਾਪਸੀ ਤੇ ਮਿਲਦੇ ਹਾਂ ਰੇਹੜੀ ਤੇ ਬੈਠ ਕੇ। ਲੋ ਜੀ ਗੱਡੀ ਤਿਆਰ ਹੋ ਗਈ ਤੇ ਇੰਜਨ ਫਿੱਟ ਹੋਣ ਲੱਗਾ। ਆ ਲਓ ਜੀ, ਉਹ ਗਈ ਪੰਡ ਗਈ। ਜਿਹੜੀ ਨਹੀਂ ਜਾਂਦੀ। ਆ ਕੋਈ ਬਹਿ ਚੱਕੀ ਪੰਡ ਟਿਕਾਉਣ ਵਾਸਤੇ ਐਡਾ ਫੋਰਸ ਲਾਏ ਆ। ਤੂੰ ਕੀਤਾ ਕਿਉਂ ਸੀ ਇੰਨਾ ਕੋਇਆ ਉੱਤੇ? ਨਹੀਂ ਉਹ ਪੰਡ ਡਿੱਗਦੀ ਸੀ, ਮੈਂ ਉੱਧਰ ਰੱਖਤਾ। ਆ ਜੀ ਆ ਪੰਡ ਰੋਕਣੇ ਵਾਸਤੇ ਰੱਖਿਆ ਸੀ। ਗੱਡੀ ਦਾ ਬੈਲੈਂਸ ਪੂਰਾ ਨਹੀਂ ਆਇਆ, ਹੁਣ ਬੈਲੈਂਸ ਸਹੀ ਹੋਣ ਲੱਗਾ। ਆ ਮੰਗਾਇਆ ਸੀ ਕਾਰੀਗਰ ਅਮਰੀਕਾ ਤੋਂ। ਚੱਲ ਆਏ ਆਏ ਤੇ ਲੱਗੇ ਰਹਿੰਦੇ ਆ, ਤੁਸੀਂ ਕਾਰੀਗਰ ਮੰਗਾ ਲਓ। 12 ਵੱਜ ਜਾਂਦੇ ਇੱਥੇ ਹੀ, ਮੁੜ ਕੇ ਕਹਿੰਦੇ ਆ ਪੱਠੇ ਨਹੀਂ ਜੁੜਦੇ। ਬਸ ਇੰਨੀ ਹੋ ਗਿਆ। ਕੀ ਕਾਰੀਗਰੀ ਸੀ। ਆ ਲੋ ਜੀ ਹੁਣ ਮੋੜ ਕੱਟ ਹੋਣ ਲੱਗਾ। ਡਰਾਈਵਰੀ ਦੇਖੋ ਤੁਸੀਂ ਮੁੰਡੇ ਦੀ। ਆ ਲੋ ਜੀ ਮੋੜ ਕੱਟਿਆ ਗਿਆ। ਕੈਸਾ ਫਿਰ ਸਹੀ ਸੀ ਕਿ ਨਹੀਂ? ਇੱਕੋ ਪੈਰ ਤੇ। ਹਾਂਜੀ ਤੇ ਕੰਮ ਸਾਡਾ ਹੋ ਗਿਆ ਖਤਮ, ਤੇ ਅਸੀਂ ਜਾ ਰਹੇ ਹੁਣ ਵਾਪਸ ਘਰ ਨੂੰ। ਜਾਂਦੇ ਪਏ ਆ। ਓ ਯਾਰ ਅੱਧਾ ਕੁ ਰਸਤਾ ਰਹਿ ਗਿਆ ਐਡੀ ਸਾਡਾ। ਛੇਤੀ ਖਤਮ ਕੋਈ ਨਹੀਂ ਹੋਇਆ, ਤੇ ਪੰਡ ਘਾਹ ਦੀ ਪਈ ਝੂਠ ਬੋਲੀ ਜਾਂਦਾ। ਹਜੇ ਪੰਡ ਘਾਹ ਦੀ ਪਈ ਜ਼ਬੈਰ ਸਾਹਿਬ ਦੀ ਉਹ ਚੁੱਕਣੀ ਆ ਅਸੀਂ ਰਸਤੇ 'ਚੋਂ, ਉਹ ਚੁੱਕ ਕੇ ਤੇ ਫਿਰ ਜਾਂਦੇ ਆ ਘਰ ਨੂੰ। ਦੇਖਿਓ ਜੀ ਆ ਦੋਵੇਂ ਬੰਦੇ ਗਏ ਆ ਤੇ ਇਹਨਾਂ ਕੋਲ ਇੱਕ ਪੰਡ ਨਹੀਂ ਚੁੱਕੀ ਜਾਂਦੀ। ਨਕੰਮੇ ਬੰਦੇ ਦੋਵੇਂ। ਲੱਗ ਜੂਗਾ ਅੱਜ ਪਤਾ ਤੁਹਾਡਾ ਦੋਨਾਂ ਦਾ। ਉਹ ਖੈਰ ਹੋ ਗਈ ਜਵਾਨ ਦੀ। ਇਹ ਚੁੱਕਦਾ ਕਿਹੜਾ ਪਿਆ ਇਹ ਤਾਂ ਦੱਸੋ।
ਉਹ ਗਿਰ ਗਈ ਇਹ, ਨਹੀਂ ਛੱਡ ਹਾਂ। ਲੋ ਜੀ ਆ ਮੁੰਡਾ ਦੂਰਾ ਹੋ ਗਿਆ। ਉਧਰਲੀ ਸਾਈਡ ਤੇ ਆਣੀ ਆ, ਪਰਲੀ ਸਾਈਡ ਤੇ ਜਾਣਿਆਂ ਕੋ ਦੋਵਾਂ ਕੋ ਪੰਡ ਨਹੀਂ ਚੱਕੀ ਗਈ, ਮੈਨੂੰ ਚੱਕਾਈ, ਮੇਰੇ ਸਾਹ ਨਾਲ ਸਾਹ ਨਹੀਂ ਰਲਦਾ ਹੁਣ। ਹਾਂ ਇੱਕ ਤਾਂ ਪੰਡ ਭਾਰੀ ਸੀ ਤੇ ਉੱਤੋਂ ਚੜਨਾ ਬਹੁਤ ਚੜਾਈ ਤੇ ਪਿਆ, ਸਾਹ ਬਹੁਤ ਚੜ ਗਿਆ। ਆ ਦੇਖੋ ਹੁਣ ਮਰੀਅਲ ਬੈਠਾ ਗਿਆ ਸੀ ਪੰਡ ਚੱਕਣ ਖੋਤਾ। ਆ ਗਿਆ ਜੀ ਸਾਡਾ ਮਸਜਿਦ ਵਾਲਾ ਚੌਕ। ਆ ਹੈਗਾ ਮਸਜਿਦ ਦਾ ਦਰਵਾਜ਼ਾ, ਇੱਥੇ ਲੱਗ ਗਿਆ ਫਿਰ ਜੰਪ। ਆ ਹੈਗਾ ਪਾਣੀ ਵਾਲਾ ਫਿਲਟਰ ਜਿਹੜਾ ਹੁਣ ਬੰਦ ਹੋ ਗਿਆ। ਇੱਧਰ ਆ ਗਿਆ ਜੀ ਸਾਡਾ ਮਹੱਲਾ, ਸਾਡਾ ਆਪਣਾ ਸੋਹਣਾ ਮਹੱਲਾ। ਸੋਹਣਾ ਮਹੱਲਾ ਸਾਰੇ ਜਾਣ ਨਾਲੋਂ ਗੰਦਾ ਨਹੀਂ ਇਹ ਗੰਦਾ, ਦੇਖ ਲਿਆ ਉੱਥੇ ਸਾਰੇ ਲੋਲੇ ਲੱਗੇ, ਬਾਕੀ ਸਾਰੇ ਪੱਟੀ ਆ। ਲੋਲੇ ਕੀ ਹੁੰਦੇ ਪਹਿਲੇ ਮੈਨੂੰ ਇਹ ਦੱਸ। ਖੱਡੇ ਖੱਡੇ ਦਾ ਕਹਿ, ਉੱਚੀ ਨੀਵੀਂ ਕਹਿ ਲਾ, ਹਲੋਲੇ ਕੀ ਹੁੰਦੇ? ਰਾਣਾ ਇੱਧਰ ਤਾਂ ਸਾਰੇ ਆਪਣੇ ਪਾਣੀ ਖੜ ਜਾਂਦਾ ਜਦੋਂ ਮੀਂਹ ਪੈਂਦਾ, ਮਹੀਨੇ ਆਪਣੇ ਨਹੀਂ ਮਹੱਲੇ 'ਚ ਖਲੋਂਦਾ, ਆਪਣੇ ਖਲੋਂਦਾ ਨਹੀਂ ਖਲੋਂਦਾ। ਇੱਥੇ ਕੋਲ ਤੋਤਿਆਂ ਨੂੰ ਮੈਂ ਲਿਆ ਕੇ ਪਾਏ ਆ ਹਰੇ ਹਰੇ ਪੱਠੇ, ਤੇ ਹਰੇ ਪੱਤੇ ਬੜੇ ਸ਼ੌਕ ਨਾਲ ਖਾਂਦੇ। ਦੇਖੋ ਮਾਸ਼ਾਅੱਲਾ ਸਾਰੇ ਖਾਣ ਲੱਗੇ ਹੋਏ ਆ, ਇੱਧਰ ਵੀ ਤੇ ਇੱਧਰ ਵਾਲੇ ਵੀ ਲੱਗੇ ਹੋਏ ਆ ਖਾਣ। ਆ ਦੇਖੋ ਮਾਸ਼ਾਅੱਲਾ। ਹੁਣ ਇਹਨਾਂ ਨੂੰ ਆਪਾਂ ਖਾਣ ਦਿੰਨੇ ਆ ਤੇ ਚੱਲ ਕੇ ਕਰਦੇ ਆ ਆਪਣੇ ਬਾਕੀ ਕੰਮ। ਓਏ 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 ਲੜਾਈ ਨਾ ਕਰੋ, ਲੜਾਈ ਨਾ ਕਰੋ, ਲੜਾਈਆਂ ਬਹੁਤ ਕਰਦੇ। ਇਹ ਹਰੇ ਪੱਤੇ ਬਹੁਤ ਸ਼ੌਕ ਨਾਲ ਖਾਂਦੇ, ਇਹਨਾਂ ਨੂੰ ਪਸੰਦ ਬਹੁਤ ਹੁੰਦੇ। ਹਾਂਜੀ ਹੁਣ ਮੈਂ ਪਹੁੰਚ ਆਇਆ ਘਰ, ਨਹਾ ਧੋ ਕੇ ਕੱਪੜੇ ਬਦਲ ਲਏ ਤੇ ਹੁਣ ਕਰਦੇ ਆ ਨਾਸ਼ਤਾ। ਨਾਲੇ ਮੈਂ ਖਾ ਲਵਾਂ ਦਵਾਈ, ਬੁਖਾਰ ਫੇਰ ਮੈਨੂੰ ਮਹਿਸੂਸ ਹੋ ਰਿਹਾ, ਜਿਸਮ ਦਰਦ ਕਰਨ ਲੱਗ ਗਿਆ ਤੇ ਨਾਲੇ ਸਿਰ 'ਚ ਬੜੀ ਦਰਦ ਹੋ ਰਹੀ ਨਜ਼ਲੇ ਜ਼ੁਕਾਮ ਦੀ ਵਜ੍ਹਾ ਤੋਂ। ਮੈਂ ਹੁਣ ਕਰਦਾ ਨਾਸ਼ਤਾ, ਨਾਸ਼ਤੇ ਤੋਂ ਬਾਅਦ ਮੈਂ ਕਰਦਾ ਆਰਾਮ। ਤੇ ਹੁਣ ਆਪਾਂ ਅੱਜ ਦੀ ਵੀਡੀਓ ਕਰਦੇ ਹਾਂ ਇੱਥੇ ਖਤਮ। ਤੱਕ ਤੁਸੀਂ ਆਪਣਾ ਖਿਆਲ ਰੱਖਿਓ, ਖੁਸ਼ ਰਹੋ, ਹੱਸਦੇ ਵਸਦੇ ਰਹੋ, ਦੇਖਦੇ ਰਹੋ ਪਿੰਡੂ ਵਲੌਗ। ਤੇ ਕੋਸ਼ਿਸ਼ ਕਰਿਓ ਕਿ ਤੁਹਾਡੇ ਹਮਸਾਏ ਵੀ ਤੁਹਾਡੇ ਤੋਂ ਖੁਸ਼ ਰਹਿਣ। ਤੇ ਇਨਸ਼ਾਅੱਲਾ ਆਪਣੀ ਮੁਲਾਕਾਤ ਹੋਗੀ ਅਗਲੀ ਵੀਡੀਓ 'ਚ। ਉਦੋਂ ਤੱਕ ਰੱਬ ਰੱਖਾ, ਅੱਲਾ ਹਾਫਿਜ਼।